वाहिगुरू जी का खालसा वाहिगुरू जी की फतेह। टीवी 84 ਦੇ ਪਲੇਟਫਾਰਮ ਦੇ ਉੱਤੇ ਅਸੀਂ ਤੁਹਾਨੂੰ ਸਭ ਤੋਂ ਪਹਿਲੇ ਦਿਖਾਇਆ ਕਿਸ ਤਰੀਕੇ ਬੁਲਡੋਜ਼ਰ ਬਾਬਾ ਕਹਾਣ ਵਾਲੇ ਯੋਗੀ ਆਦਿੱਤਿਆਨਾਥ ਜਿਹੜੇ ਮੁੱਖ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਦਾਵਾ ਕਰਦੇ ਨੇ ਸਿੱਖਾਂ ਦੇ ਹਿਤੈਸ਼ੀ ਹੋਣ ਦਾ। ਲਗਾਤਾਰ ਵੀਡੀਓ ਦੇਖਦੇ ਹੈਗੇ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਕੇ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਉੱਤੇ ਸੇਵਾ ਕਰਦੇ ਦਿਖਾਈ ਦਿੰਦੇ ਨੇ ਕਿ ਉਹਨਾਂ ਦੇ ਦਿਲ 'ਚ ਸਤਿਕਾਰ ਹੈਗਾ। ਅਸੀਂ ਆਪਣੀ ਪਹਿਲੀ ਵੀਡੀਓ ਦੇ ਅੰਦਰ ਵੀ ਇਹ ਚੀਜ਼ ਤੁਹਾਨੂੰ ਦਿਖਾਈ ਹੈਗੀ ਸੀ ਕਿ ਕਿਸ ਤਰੀਕੇ ਨਾਲ ਉਸ ਸਤਿਕਾਰ ਦਾ ਇੱਕ ਭੈੜਾ ਰੂਪ, ਇੱਕ ਦੂਸਰਾ ਰੂਪ ਅਸੀਂ ਦੇਖਿਆ ਜਦੋਂ ਯੂਪੀ ਦੇ ਅੰਦਰ ਹੀ ਨਿਹੰਗ ਸਿੰਘਾਂ ਦੀ ਛਾਵਣੀ ਕਹਿਣ ਵਾਲੇ ਗਾਂਗਨ ਗੁਰਦੁਆਰਾ ਸਾਹਿਬ ਜਿਹੜਾ ਮੁਰਾਦਾਬਾਦ ਹਾਈਵੇ ਦੇ ਉੱਤੇ ਹੈਗਾ ਉਹਨੂੰ ਕਿਸ ਤਰੀਕੇ ਨਾਲ ਟਾਟੇਰੀ ਕਰ ਦਿੱਤਾ ਗਿਆ। ਲੋਕਲ ਐਸਡੀਐਮ ਨੇ ਕਿਸ ਤਰੀਕੇ ਦੇ ਨਾਲ ਪੈਸੇ ਲੈ ਕੇ ਆਰੋਪ ਜਿਹੜੇ ਲੱਗੇ ਸੰਗਤੀ ਤੌਰ ਦੇ ਉੱਤੇ ਕਿ ਪੈਸੇ ਲੈ ਕੇ ਉਹਨਾਂ ਨੇ ਜਿਹੜਾ ਹੈਗਾ ਸਿੱਖਾਂ ਦਾ ਪੁਰਾਤਨ ਗੁਰਦੁਆਰਾ ਜਿਹੜਾ 70 ਤੋਂ 80 ਸਾਲ ਦੇ ਡਾਕੂਮੈਂਟਸ ਉਹਨਾਂ ਦੇ ਕੋਲ ਨੇ ਉਸ ਗੁਰਦੁਆਰੇ ਨੂੰ ਟਾਟੇਰੀ ਕਰਤਾ ਗਿਆ। ਸਭ ਤੋਂ ਪਹਿਲੇ ਟੀਵੀ 84 ਦੀ ਟੀਮ ਉੱਥੇ ਪਹੁੰਚੀ, ਉਸ ਤੋਂ ਬਾਅਦ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਰ ਮੀਡੀਆ ਵਗੈਰਾ ਵੀ ਪਹੁੰਚਿਆ। ਹਰ ਬੰਦੇ ਨੇ ਆਪਣੇ ਆਪਣੇ ਤਰੀਕੇ ਨਾਲ ਜਥੇਬੰਦੀ ਨੇ ਆਪਣੇ ਫਰਜ਼ ਨੂੰ ਸੰਭਾਲਿਆ। ਅੱਜ ਸਾਹ ਗੁਰਚਰਨ ਸਿੰਘ ਬੱਬਰ ਜਿਨ੍ਹਾਂ ਨੂੰ ਆਪਾਂ ਲਗਾਤਾਰ ਤੁਹਾਨੂੰ ਦਿਖਾਉਂਦੇ ਹੈਗੇ ਆ ਕਿ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਦੇ ਉੱਤੇ ਜਿੱਥੇ ਸਾਰੇ ਲੀਡਰ, ਸਾਰੀਆਂ ਜਥੇਬੰਦੀਆਂ, ਸਾਡੇ ਸੋ ਕਾਲਡ ਖਾਲਸਤਾਨੀ ਐਂਡ ਸੋ ਕਾਲਡ ਪੰਥਕ ਗਰੁੱਪ ਜਿਹੜੇ ਨੇ ਅੱਜ ਰਾਜਨੀਤੀ ਦੇ ਦੌਰ 'ਚ ਨੇ, ਮਗਰ ਕੁਝ ਐਸੇ ਚਿਹਰੇ ਵੀ ਨੇ ਜਿਨ੍ਹਾਂ 'ਚ ਗੁਰਚਰਨ ਸਿੰਘ ਬੱਬਰ ਦਾ ਨਾਮ ਹੈ। ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਇਹਨਾਂ ਨੇ ਇਕੱਠ ਕੀਤਾ ਹੈਗਾ ਔਰ ਉਸ ਇਕੱਠ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਲੈਟਰ ਦਿੱਤਾ ਹੈਗਾ। ਕੀ ਸਾਰਾ ਮਸਲਾ ਹੈ, ਦੁਬਾਰਾ ਗੱਲ ਦੀ ਸ਼ੁਰੂਆਤ ਬੱਬਰ ਸਾਹਿਬ ਨਾਲ ਫਤਿਹ ਦੀ ਸੰਤ ਤੋਂ ਕਰਨੇ ਆ। ਗੁਰਚਰਨ ਸਿੰਘ ਬੱਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬੱਬਰ ਸਾਹਿਬ, ਅੱਜ ਤੁਸੀਂ ਪ੍ਰੋਟੈਸਟ ਕਹਿ ਲਓ, ਇੱਕ ਮੈਮੋਰੈਂਡਮ ਦੇਣ ਦੀ ਗੱਲ ਕੀਤੀ। ਸੰਗਤਾਂ ਦੀ ਗਿਣਤੀ, ਮੈਂ ਹਮੇਸ਼ਾ ਇਹ ਗੱਲ ਵੱਡੇ ਵੱਡੇ ਲੀਡਰਾਂ ਨੂੰ ਵੀ ਪੁੱਛਣਾ ਮਗਰ ਉਹਨਾਂ ਨੂੰ ਗੱਲ ਚੁੱਭ ਜਾਂਦੀ ਹੈਗੀ, ਉਹਨਾਂ ਦਾ ਚਿਹਰਾ ਦੱਸ ਦਿੰਦਾ ਹੈਗਾ ਕਿ ਇਹ ਸਵਾਲ ਨਹੀਂ ਪੁੱਛਣੇ ਚਾਹੀਦੇ। ਸਾਡੀਆਂ ਸੰਗਤਾਂ ਬੜੀਆਂ ਘੱਟ ਨੇ, ਆਪਾਂ ਗਈ ਹੈਗਾ 30-40 ਸਿਰ ਹੈਗੇ ਨੇ। ਹਾਲਾਂਕਿ ਗਿਣਤੀ ਦੀ ਵੀ ਗੱਲ ਨਹੀਂ ਹੈ ਕਿਉਂਕਿ ਜਿੱਥੇ ਗੁਰੂ ਦੀ ਗੱਲ ਆ ਜਾਏ ਨਾ ਤੇ ਸਿਰ ਦੇਣ ਵਾਲੇ ਬੜੇ ਘੱਟ ਹੁੰਦੇ ਨੇ। ਤੁਹਾਨੂੰ ਲੱਗਦਾ ਨਹੀਂ ਘੱਟੋ ਘੱਟ ਇਸ ਮੁੱਦੇ ਦੇ ਉੱਤੇ ਸੰਗਤਾਂ ਜਾਂ ਅਵੇਸਲੀਆਂ ਨੇ ਜਾਂ ਸਾਡੇ ਜਿਹੜੇ ਸਿੱਖ ਲੀਡਰ ਨੇ ਉਹ ਅਵੇਸਲੇ ਹੈਗੇ ਨੇ? ਜਸਵਿੰਦਰ ਜੀ, ਇਸ ਮਾਮਲੇ ਤੇ ਸਿਰਫ ਸਭ ਤੋਂ ਪਹਿਲਾਂ ਤੁਸੀਂ ਆਏ ਸਾਹਮਣੇ। ਤੁਹਾਡੇ ਤੋਂ ਇਲਾਵਾ ਜਿੰਨੇ ਯੂਟਿਊਬਰ ਸਿੱਖ ਮੀਡੀਆ, ਨਾਟ ਅ ਸਿੰਗਲ ਸਿੱਖ ਮੀਡੀਆ ਜਿਹੜਾ ਸਾਹਮਣੇ ਆਇਆ ਹੋਵੇ, ਜਿਤਨੇ ਸਿੱਖ ਚੈਨਲ ਨੇ, ਟੀਵੀ ਚੈਨਲ ਨੇ ਸਿੱਖ ਚੈਨਲ, ਇੱਕ ਵੀ ਸਿੱਖ ਚੈਨਲ ਸਾਹਮਣੇ ਨਹੀਂ ਆਇਆ। ਜਿਸ ਜਗ੍ਹਾ ਤੇ ਤੁਸੀਂ ਖੜੇ ਹੋ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਫਿਸ ਦੇ ਨਜ਼ਦੀਕ ਹੋ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਗੁਰਦੁਆਰੇ ਤੇ ਬਲਡੋਜ਼ਰ ਚੱਲ ਗਿਆ, ਗੁਰਦੁਆਰਾ ਮਲਿਆ ਮੇਟ ਕਰ ਦਿੱਤਾ। ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਕੀ ਹੈ? ਇਹ ਗੁਰਦੁਆਰਾ ਕਮੇਟੀਆਂ ਕਿਸ ਵਾਸਤੇ ਨੇ? ਸਰੋਪੇ ਪਾਉਣ ਵਾਸਤੇ ਨੇ, ਲੰਗਰ ਬਣਾਉਣ ਵਾਸਤੇ ਨੇ, ਲੰਗਰ ਵੰਡਣ ਵਾਸਤੇ ਨੇ, ਜਾਂ ਲੀਡਰਾਂ ਦੀ ਚੌਖਟ ਤੇ ਜਾ ਕੇ ਸਜਦਾ ਕਰਨ ਵਾਲੇ ਨੇ? ਤੁਸੀਂ ਸਵਾਲ ਕੀਤਾ ਸਿੱਖ ਘੱਟ ਨੇ, ਅੱਜ ਘੱਟ ਆਏ ਨੇ। ਮੈਂ ਬੜਾ ਹੈਰਾਨ ਹਾਂ ਕਿ ਗੁਰੂ ਨਾਨਕ ਦੇ ਸਿੱਖ ਕਿੱਥੇ ਚਲੇ ਗਏ? ਕਿੱਥੇ ਚਲੇ ਗਏ ਗੁਰੂ ਨਾਨਕ ਦੇ ਸਿੱਖ? ਗੁਰਦੁਆਰਾ ਬਲਡੋਜ਼ਰ ਨਾਲ ਮਲਿਆ ਮੇਟ ਕਰ ਦਿੱਤਾ। ਬਲਡੋਜ਼ਰ ਚਲਾ ਕੇ, ਇੱਕ ਨਹੀਂ ਕਈ ਬਲਡੋਜ਼ਰ, ਹਜ਼ਾਰਾਂ ਪੁਲਿਸ ਵਾਲੇ ਦਿੱਲੀ ਮੁਰਾਦਾ ਹਾਈਵੇ ਦੇ ਉੱਤੇ ਮਲਿਆ ਮੇਟ ਕਰ ਦਿੱਤਾ ਜਾਂਦਾ ਹੈ ਗੁਰਦੁਆਰਾ, ਔਰ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਦਿਖਾਉਂਦੇ ਹੋ। ਇਸ ਦੇ ਬਾਵਜੂਦ ਕਿਸੇ ਇੱਕ ਨੇ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਰੋਜ਼ ਲਗਭਗ ਇੱਕ ਪ੍ਰੈਸ ਕਾਨਫਰੰਸ ਕਰਦੀ ਹੈ ਔਨ ਰਿਕਾਰਡ। ਉਹਨਾਂ ਨੇ ਇਹ ਗੱਲ ਹੀ ਨਹੀਂ ਕਹੀ ਕਿ ਸਾਡੇ ਗੁਰਦੁਆਰਾ ਬਾਬਾ ਜੀ ਦਾ ਮਲਿਆ ਮੇਟ ਕਰ ਦਿੱਤਾ। ਹਾਗੀ ਸਿੱਖਾਂ ਦੀ ਗੱਲ, ਮੈਂ ਵੀ ਤੁਹਾਡੇ ਅਕਨ ਬੜਾ ਹੈਰਾਨ ਹਾਂ ਕਿ ਗੁਰੂ ਨਾਨਕ ਤੇ ਬਾਬਾ ਜੀ ਸਭ ਦੇ ਨੇ, ਸਾਰੇ ਗੁਰਸਿੱਖਾਂ ਦੇ ਨੇ। ਮੈਂ ਤਾਂ ਉਹਨਾਂ ਤੋਂ ਵੀ ਹੈਰਾਨ ਹਾਂ ਜਿਹੜੇ ਅੰਮ੍ਰਿਤ ਵੇਲੇ ਸੇਵਾ ਵਾਲੇ ਜਥੇ, ਜਿਹੜੇ ਸੀਸਗੰਜ, ਰਕਾਬਗੰਜ, ਬੰਗਲਾ ਸਾਹਿਬ, ਮੈਨੂੰ ਟਿਲਾ, ਦਮਦਮਾ ਸਾਹਿਬ, ਬਾਲਾ ਸਾਹਿਬ, ਮੋਤੀ ਬਾਗ, ਸਾਰੇ ਹਿਸਟੋਰੀਕਲ ਗੁਰਦੁਆਰੇ ਸੇਵਾ ਕਰਦੇ ਨੇ। ਉਹਨਾਂ ਚੋਂ ਵੀ ਕੋਈ ਬੰਦਾ ਨਹੀਂ ਆਇਆ। ਜਿਹੜੇ ਸ਼ਬਦੀ ਕੀਰਤਨੀਏ ਨੇ ਉਹ ਨਹੀਂ ਆਏ। ਉਹ ਭਾਈ ਗੱਤਕੇ ਖੇਡਣ ਵਾਲੇ ਕਿੱਥੇ ਗਵਾਚ ਗਏ? ਨਿਹੰਗ ਸਿੰਘ ਕਿੱਥੇ ਗਵਾਚ ਗਏ? ਕਿੱਥੇ ਚਲੇ ਗਏ? ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਦਾ ਇੱਕ ਮੈਂਬਰ ਵੀ ਪ੍ਰਗਟ ਨਹੀਂ ਹੋਇਆ। ਗੁਰੂ ਨਾਨਕ ਦੇ ਸਿੱਖ ਨੇ, ਬਾਬਾ ਜੀ ਦੇ ਸਿੱਖ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਨੇ। ਔਰ ਇਹ ਮਾਮਲਾ ਰਾਜਨੀਤੀ ਦਾ ਨਹੀਂ ਹੈ। ਮੈਨੂੰ ਤੁਸੀਂ ਕਹੋ ਨਾ ਹਜ਼ਾਰਾਂ ਬੰਦੇ ਲਿਆਓ ਤੇ ਮੈਂ ਹਜ਼ਾਰਾਂ ਲਿਆ ਸਕਦਾ। ਪਤਾ ਕਿਸ ਤਰ੍ਹਾਂ? ਭਰ ਕੇ, ਬੱਸਾਂ ਭਰ ਕੇ, ਬੜੇ ਪੈਸੇ ਖਰਚ ਕੇ। ਇਹ ਜਿਹੜੇ ਲੈ ਕੇ ਆਉਂਦੇ ਨੇ ਨਾ, ਇਹ ਸਿਰਫ ਆਪਣੇ ਡਰਾਇੰਗ ਰੂਮ ਤੋਂ ਆਉਂਦੇ ਨੇ, ਬਾਕੀ ਤੇ ਇਹ ਬੱਸਾਂ ਲੈ ਕੇ ਆਉਂਦੇ ਨੇ, ਪੈਸੇ ਦੇ ਕੇ ਆਉਂਦੇ ਨੇ।
ਤੇ ਗੱਲ ਰਹੀ ਗੁਰਦੁਆਰਾ ਦੀ, ਮੈਂ ਤੁਹਾਨੂੰ ਦੱਸ ਦਵਾਂ, ਇਤਿਹਾਸ ਦਾ ਵਿਦਿਆਰਥੀ ਹਾਂ ਮੈਂ। ਹਿਸਟਰੀ ਦੇ ਵਿੱਚ ਮੁਗਲਾਂ ਦੇ ਵਕਤ ਇੱਕ ਤਰਫ ਬਾਬਰ ਦਾ ਦੌਰ ਚੱਲਦਾ ਹੈ, ਇੱਕ ਤਰਫ ਬਾਬਾ ਜੀ ਚੱਲਦੇ ਨੇ ਗੁਰੂ ਨਾਨਕ ਸਾਹਿਬ। ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੌਰ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੌਰ ਤੇ ਔਰੰਗਜ਼ੇਬ ਰਹਿੰਦਾ। ਇਤਨੇ ਸਫ਼ਰ 'ਚ ਕਦੀ ਵੀ ਗੁਰਦੁਆਰੇ ਮਲੀਆਮੇਟ ਨਹੀਂ ਕੀਤੇ ਗਏ, ਗੁਰਦੁਆਰੇ ਨਹੀਂ ਮਲੀਆਮੇਟ ਹੋਏ। ਅੰਗਰੇਜ਼ਾਂ ਦੇ ਦੌਰ 'ਚ ਗੁਰਦੁਆਰੇ ਕਦੀ ਮਲੀਆਮੇਟ ਨਹੀਂ ਹੋਏ। ਹਿੰਦੁਸਤਾਨ ਦੇ ਆਜ਼ਾਦੀ ਤੋਂ ਬਾਅਦ ਕਦੀ ਗੁਰਦੁਆਰੇ ਬਲਡੋਜ਼ਰਾਂ ਨਾਲ ਮਲੀਆਮੇਟ ਨਹੀਂ ਹੋਏ। ਇੱਕ ਵਾਰੀ ਤੋਪਾਂ ਚੱਲੀਆਂ, ਟੈਂਕ ਚੱਲੇ, ਆਪਰੇਸ਼ਨ ਬਲੂ ਸਟਾਰ ਹੋਇਆ, ਉਹ ਬਹੁਤ ਵੱਡਾ ਮਾਮਲਾ ਸੀ। ਪਰ ਅੱਜ ਅਸੀਂ ਸਰਕਾਰ ਨੂੰ ਹੈ ਬੜਾ ਸਪਸ਼ਟ ਕਿਹਾ ਕਿ ਸਿੱਖ ਬਲਡੋਜ਼ਰ ਬਰਦਾਸ਼ਤ ਨਹੀਂ ਕਰਨਗੇ। ਤੁਸੀਂ ਦੇਖ ਲਓ, ਸਿੱਖਾਂ ਨੇ ਆਪਰੇਸ਼ਨ ਬਲੂ ਸਟਾਰ ਬਰਦਾਸ਼ਤ ਨਹੀਂ ਕੀਤਾ। ਉਹ ਫਿਰ ਗੁਰਦੁਆਰਾ ਕਮੇਟੀਆਂ ਦੇ ਮੈਂਬਰ ਪ੍ਰਗਟ ਨਹੀਂ ਹੋਏ ਸੀਗੇ ਤੇ ਗੁਰੂ ਦੇ ਸਿੱਖ ਪ੍ਰਗਟ ਹੋਏ ਸੀ। ਜਿੰਦਾ ਗੁਰਦੁਆਰਾ ਕਮੇਟੀ ਦਾ ਮੈਂਬਰ ਨਹੀਂ ਸੀ, ਸੁੱਖਾ ਗੁਰਦੁਆਰਾ ਕਮੇਟੀ ਦਾ ਮੈਂਬਰ ਨਹੀਂ ਸੀ, ਬਾਵਾ ਪੈਂਟਾ ਗੁਰਦੁਆਰਾ ਕਮੇਟੀ ਦਾ ਮੈਂਬਰ ਨਹੀਂ ਸੀ, ਸੁਖਦੇਵ ਬੱਬਰ ਗੁਰਦੁਆਰਾ ਕਮੇਟੀ ਦੇ ਮੈਂਬਰ ਨਹੀਂ ਸਨ। ਇਹ ਗੁਰੂ ਘਰ ਦੇ ਸਿੱਖ ਸਨ। ਤੇ ਜੇ ਤੁਸੀਂ ਸਰਕਾਰ, ਮੋਦੀ ਸਰਕਾਰ, ਜੇ ਅਮਿਤ ਸ਼ਾਹ ਇਹ ਸਮਝਣ ਕਿ ਗੁਰਦੁਆਰਾ ਕਮੇਟੀਆਂ ਸਾਡੀ ਮੁੱਠੀ 'ਚ ਨੇ, ਗੁਰਦੁਆਰਾ ਕਮੇਟੀ ਦੇ ਮੈਂਬਰ ਸਾਡੀ ਮੁੱਠੀ 'ਚ ਨੇ, ਤੇ ਗਲਤਫਹਿਮੀ 'ਚ ਨੇ। ਇਹਨਾਂ ਨੂੰ ਸਾਂਝ ਸਿੱਖ ਕੌਮ ਨਾਲ ਰੱਖਣੀ ਚਾਹੀਦੀ ਹੈ, ਮੈਂਬਰਾਂ ਨਾਲ ਨਹੀਂ, ਮੈਂਬਰਾਂ ਨਾਲ ਨਹੀਂ। ਉੱਪਰ ਸਾਹਿਬ 2-3 ਸਵਾਲ ਇੱਥੇ ਉੱਠਦੇ ਨੇ ਤੁਹਾਡੇ ਨਾਲ ਗੱਲ ਦੇ ਉੱਤੇ। ਮੈਂ ਤੁਹਾਡੀ ਪਹਿਲੀ ਗੱਲ ਤੋਂ ਤੇ ਬਹੁਤ ਸਹਿਮਤ ਹੈਗਾ ਵਾਂ ਵੀ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਤੁਸੀਂ ਸਾਰੇ ਜਿਹੜੇ ਸੇਵਾ ਕਰਨ ਵਾਲੇ ਗੁਰਦੁਆਰਿਆਂ ਦੇ ਵਿੱਚ ਸੰਗਤਾਂ ਨੇ ਉਹਨਾਂ ਦੀ ਗੱਲ ਕੀਤੀ। ਮੈਂ ਤੇ ਦੀਪ ਸਿੱਧੂ ਦਾ ਐਗਜ਼ਾਮਪਲ ਦੇਣਾ। ਦੀਪ ਸਿੱਧੂ ਨੇ ਬੜੀ ਵਧੀਆ ਗੱਲ ਕਹੀ ਸੀ ਕਿ ਵਕਤ ਨੇ ਔਰ ਏਜੰਸੀਆਂ ਨੇ ਸਾਡੀ ਸਿੱਖ ਕੌਮ ਨੂੰ ਲਾਂਗਰੀ ਬਣਾਤਾ। ਗੁਰਦੁਆਰੇ ਸੇਵਾ ਕਰਨ ਜੋਗੀ ਸੰਗਤ ਰਹਿ ਗਈ ਹੈ, ਸਿੱਖ ਰਹਿ ਗਏ ਨੇ ਜਾਂ ਲੰਗਰ ਲਾਉਣ ਜੋਗੇ ਰਹਿ ਗਏ ਨੇ। ਅਣਖ ਜਿਹੜੀ ਹੈ ਉਹ ਕਿੱਥੇ ਨਾ ਕਿਤੇ ਕਿ ਮਾਰਸ਼ਲ ਸਪਿਰਿਟ ਸੀ ਸਾਡੀ ਸਿੱਖ ਕੌਮ ਦੀ, ਉਹ ਕਿਤੇ ਨਾ ਕਿਤੇ ਸਰਕਾਰਾਂ ਨੇ ਜਾਂ ਸਾਡੇ ਲੀਡਰਾਂ ਨੇ, ਏਜੰਸੀਆਂ ਜਿਹਦਾ ਮਰਜ਼ੀ ਨਾਮ ਲੈ ਲਈ, ਕਿਉਂਕਿ ਵਿਜ਼ੀਬਲ ਸਾਡੇ ਕੋਲ ਐਵੀਡੈਂਸ ਕਿਸੇ ਦਾ ਵੀ ਨਹੀਂ ਹੈ, ਸਾਨੂੰ ਲਾਂਗਰੀ ਬਣਾ ਛੱਡਿਆ ਹੈਗਾ। ਇਸੇ ਕਰਕੇ ਗੁਰਪੁਰਬ ਮਨਾਣੇ ਹੋਣ, ਨਗਰ ਕੀਰਤਨ ਕੱਢਣੇ ਹੋਣ, ਲੱਖਾਂ ਦੀ ਇਕੱਠ ਹੋ ਜਾਂਦਾ। ਮਗਰ ਜਦੋਂ ਅਣਖ ਦੀ ਗੱਲ ਆਉਂਦੀ ਹੈ, ਸਾਡੇ ਤੇ ਹਮਲੇ ਦੀ ਗੱਲ ਆਉਂਦੀ ਹੈ, ਸਾਡੀ ਸਿੱਖੀ ਦੇ ਉੱਤੇ, ਸਾਡੇ ਬਾਣੇ ਦੇ ਉੱਤੇ ਜਦੋਂ ਹੱਥ ਪੈਂਦਾ, ਸਾਡੀ ਸਿੱਖ ਕੌਮ ਗਾਇਬ ਜਾਂਦੀ। ਤੁਹਾਨੂੰ ਲੱਗਦਾ ਨਹੀਂ ਇਹਦੇ ਲਈ ਅਸੀਂ ਸਾਰੇ ਦੋਸ਼ੀ ਹੈਗੇ ਹਾਂ ਕਿਉਂਕਿ ਅਸੀਂ ਸਿਰਫ ਕੰਨ ਰਸਤੇ ਲੰਗਰ ਜੋਗੇ ਰਹਿ ਗਏ ਹਾਂ? ਜਸਵਿੰਦਰ ਜੀ, ਤੁਸੀਂ ਸੀਨੀਅਰ ਜਰਨਲਿਸਟ ਹੋ, ਬੜੇ ਸੀਨੀਅਰ ਜਰਨਲਿਸਟ ਹੋ, ਤੁਸੀਂ ਬੜੇ ਲੋਕਾਂ ਦੇ ਇੰਟਰਵਿਊ ਵੀ ਕਰਦੇ ਹੋ, ਬੜਾ ਕੁਝ ਦੇਖ ਵੀ ਰਹੇ ਹੋ। ਮੈਂ ਵੀ ਵਿਦਿਆਰਥੀ ਹਾਂ ਇਤਿਹਾਸ ਦਾ। ਇਹ ਦੌਰ ਇਤਨਾ ਟੈਂਦੀ ਕਲਾ ਦਾ ਚੱਲ ਰਿਹਾ ਹੈ, ਦੌਰ ਚੱਲ ਰਿਹਾ ਲੰਗਰ ਬਣਾਓ, ਲੰਗਰ ਵੰਡੋ, ਤੇ ਤੁਹਾਡੀ ਇੱਕ ਇਮੇਜ ਬਣਾ ਦਿੱਤੀ ਹੈ ਸਰਦਾਰ ਲੰਗਰ ਵੰਡਣ ਵਾਲੇ ਨੇ। ਬਸ ਤੁਹਾਡੀ ਇੱਕ ਇਮੇਜ ਬਣ ਗਈ ਲੰਗਰ ਬਣਾਉਣ ਦੀ, ਲੰਗਰ ਵੰਡਣ ਦੀ ਔਰ ਸੇਵਾ ਕਰਨ ਦੀ। ਤੁਸੀਂ ਸੇਵਾ ਕਰਦੇ ਹੋ। ਦੇਖੋ, ਇਤਿਹਾਸ ਗਵਾਹ ਹੈ, ਬਾਣੀ ਤੇ ਬਾਣੇ ਵਾਲੇ ਸਿੱਖ ਜੇ ਪਤਾ ਲੱਗ ਜਾਏ ਗੁਰੂ ਘਰ ਦੀ ਕਿਤੇ ਬੇਅਦਬੀ ਹੋ ਗਈ ਹੈ ਤੇ ਸੌਂਦੇ ਨਹੀਂ ਸੀ ਲੋਕ। ਬਲਡੋਜ਼ਰ ਚੱਲ ਗਏ, ਲੋਕ ਚੁੱਪ ਬੈਠੇ ਨੇ, ਅਖਬਾਰ ਵਾਲਿਆਂ ਦੇ ਸਾਹਮਣੇ ਨਹੀਂ, ਇੱਕ ਵੀ ਪ੍ਰਿੰਟ ਮੀਡੀਆ 'ਚ ਖਬਰ ਨਹੀਂ ਛਪੀ, ਇੱਕ ਵੀ ਨੈਸ਼ਨਲ ਟੀਵੀ ਚੈਨਲ ਨੇ ਨਹੀਂ ਕਿਹਾ ਕਿ ਸਿੱਖਾਂ ਦਾ ਗੁਰਦੁਆਰਾ ਮਲੀਆਮੇਟ ਹੋ ਗਿਆ। ਤੇ ਡੀਐਮ ਮੈਨੂੰ ਫੋਨ ਕਰਕੇ ਕਹਿੰਦਾ ਹੈ ਅਬ और नहीं तोड़ेंगे, जो हो गया सो हो गया, और नहीं करेंगे। ਇਹ ਹਾਲਾਤ ਨੇ ਕਿਉਂਕਿ ਗੁਰਦੁਆਰਾ ਕਮੇਟੀ ਨਹੀਂ ਗਈ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਗਿਆ, ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਨਹੀਂ ਗਿਆ, ਦਮਦਮੀ ਟਕਸਾਲ ਨਹੀਂ ਗਈ, ਨਾਨਕ ਸਰੀਆ ਨਹੀਂ ਗਏ, ਅਕਾਲੀ ਦਲ ਨਹੀਂ ਗਏ, ਕੋਈ ਲੀਡਰ ਨਹੀਂ ਗਿਆ, ਕੋਈ ਮੌਕੇ ਤੇ ਨਹੀਂ ਗਿਆ। ਕਿਉਂ? ਮੈਂ ਸਵਾਲ ਪੁੱਛਾਂਗਾ, ਕਿਉਂ ਨਹੀਂ ਗਏ? ਟੈਂਦੀ ਕਲਾ ਦਾ ਦੌਰ ਹੈ, ਦੌਰ ਇਸ ਤਰ੍ਹਾਂ ਦਾ ਟੈਂਦੀ ਕਲਾ ਦਾ ਚੜ ਗਿਆ, ਸਾਰੇ ਡਰੇ ਹੋਏ ਨੇ ਮੋਦੀ ਤੋਂ। ਇਹ ਇਨਕਮ ਟੈਕਸ ਦੀਆਂ ਜਿਹੜੀਆਂ ਰੇਡਾਂ ਪੈ ਰਹੀਆਂ ਨੇ, ਇਹ ਜਿਹੜੀਆਂ ਈਡੀ ਦੀਆਂ ਰੇਡਾਂ ਪੈ ਰਹੀਆਂ ਨੇ, ਇਹ ਜਿਹੜੀਆਂ ਰੋਜ਼ਾਨਾ ਇਹ ਸੀਬੀਆਈ ਦੀਆਂ ਰੇਡਾਂ ਪੈ ਰਹੀਆਂ ਨੇ, ਤੇ ਜਿਹੜੇ ਸਾਡੇ, ਮੈਂ ਨਾਂ ਨਹੀਂ ਲਾਂਗਾ, ਇੱਕ ਬੰਦੇ ਤੋਂ ਬੜੇ ਡਰੇ ਹੋਏ ਨੇ। ਉਸ ਬੰਦੇ ਦੀ ਸਾਂਝ ਹੈ ਅਮਿਤ ਸ਼ਾਹ ਨਾਲ। ਉਸ ਬੰਦੇ ਤੋਂ ਇਤਨਾ ਡਰੇ ਹੋਏ ਨੇ ਦਿੱਲੀ ਦਾ ਧਨਾੜ ਸਿੱਖ ਕਿ ਕਿੱਥੇ ਇਹ ਬੰਦਾ ਸਾਡੇ ਵਾਸਤੇ ਰਾਤੀ ਲਾਟਰੀ ਨਾਲ ਸਾਡੀ ਨਾ ਨਿਕਲ ਆਏ, ਕਿਤੇ ਸਾਡੇ ਘਰ ਨਾ ਈਡੀ ਵਾਲੇ ਆ ਜਾਣ, ਕਿਤੇ ਸਾਡੇ ਘਰ ਨਾ ਸੀਬੀਆਈ ਵਾਲੇ ਆ ਜਾਣ, ਕਿ ਨਾ ਕਿੱਥੇ ਸਾਡੇ ਘਰ ਇਨਕਮ ਟੈਕਸ ਵਾਲੇ ਨਾ ਆ ਜਾਣ, जीएसटी ਵਾਲੇ ਨਾ ਆ ਜਾਣ। ਡਰੇ ਬੈਠੇ ਨੇ ਕਿਉਂਕਿ ਇਸ ਦਿੱਲੀ ਦਾ ਸਿੱਖ ਵਪਾਰੀ ਹੈ, ਵੱਡਾ ਧਨਾੜ ਹੈ ਔਰ ਉਹਨੂੰ ਉਸ ਬੰਦੇ ਤੋਂ ਡਰ ਹੈ। ਇਸ ਕਰਕੇ ਸਿਗਨਲ ਹੈ ਕਿ ਸਿੱਖਾਂ ਨੂੰ ਤੁਸੀਂ ਬਾਹਰ ਨਹੀਂ ਆਣ ਦੇਣਾ, ਤੇ ਸਿੱਖ ਬਾਹਰ ਕਿੱਦਾਂ ਆਣਗੇ? ਜਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਪ੍ਰੋਗਰਾਮ ਹੀ ਨਹੀਂ ਦੇਗੀ, ਕੋਈ ਪ੍ਰੋਟੈਸਟ ਹੀ ਨਹੀਂ ਕਰੇਗੀ, ਤੇ ਬਾਹਰ ਕਿਸ ਤਰ੍ਹਾਂ ਕੋਈ ਆਏਗਾ? ਮੇਰਾ ਤੇ ਪ੍ਰੋਫੈਸ਼ਨ ਜਰਨਲਿਜ਼ਮ ਹੈ, ਸੋਸ਼ਲ ਹੈ, मैं तो सोशल एक्टिविस्ट हाँ।
ਮੈਨੂੰ ਤਾਂ ਪਤਾ ਹੈ ਹਾਊ ਟੂ ਮੂਵ। ਅਸੀਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਹਾਂ, ਅਸੀਂ ਤੇ ਆਵਾਜ਼ ਬੁਲੰਦ ਕਰਨੀ ਹੈ। ਅਸੀਂ ਸਰਕਾਰ ਨੂੰ ਦੱਸ ਦਿੱਤਾ ਹੈ, ਜੇ ਤੁਸੀਂ ਸਿੱਖਾਂ ਦੇ ਗੁਰਦੁਆਰੇ ਬਲਡੋਜ਼ਰਾਂ ਨਾਲ ਤੋੜੇ, ਮਲੀਆ ਮੇਟ ਕੀਤੇ ਤੇ ਸਿੱਖ ਬਦਲਾ ਲੈਣਗੇ, ਸਿੱਖ ਬਖਸ਼ਣਗੇ ਨਹੀਂ। ਬੱਬਰ ਸਾਹਿਬ, ਤੁਸੀਂ ਦਿੱਲੀ ਕਮੇਟੀ ਦੀ ਗੱਲ ਕੀਤੀ। ਮੈਂ ਮੰਨਣਾ ਤੁਹਾਡਾ ਸਵਾਲ ਜਾਇਜ਼ ਹੈਗਾ ਕਿ ਦਿੱਲੀ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦੀ ਇੱਕ ਅਧਿਕਾਰਿਕ ਜ਼ਿੰਮੇਵਾਰੀ ਬਣਦੀ ਹੈ ਪੂਰੇ ਇੰਡੀਆ ਦੀ, ਕਿਉਂਕਿ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਪੂਰੇ ਇੰਡੀਆ ਦੇ ਗੁਰਦੁਆਰੇ, ਮਾਫ ਕਰਨਾ, ਦਿੱਲੀ ਕਮੇਟੀ ਸ਼ਾਇਦ ਕਿਤੇ ਨਾ ਕਿਤੇ ਕਹਿ ਕੇ ਬਚ ਸਕਦੀ ਹੈ ਕਿ ਦਿੱਲੀ ਦਾ ਮਸਲਾ ਨਹੀਂ ਹੈ ਜੀ, ਯੂਪੀ ਦਾ ਮੈਟਰ ਹੈ, ਮਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਾਂ ਸੰਸਥਾ ਹੈ, ਉਹ ਤੇ ਬਚ ਹੀ ਨਹੀਂ ਸਕਦੀ। ਦਮਦਮੀ ਟਕਸਾਲ, ਮਾਫ ਕਰਨਾ, 6 ਜੂਨ ਖਾਸ ਤੌਰ ਦੇ ਉੱਤੇ ਆਪਾਂ ਗੱਲ ਕਰੀਏ, ਜਿਹੜੀ ਮੈਂ ਪਿਛਲੇ ਪ੍ਰੋਗਰਾਮ ਵਿੱਚ ਮੈਂ ਗੱਲ ਕੀਤੀ ਸੀ, ਜਿਹਦੇ ਬਾਰੇ ਤੁਸੀਂ ਸਪੈਸ਼ਲ ਮੇਰੇ ਨਾਲ ਗੱਲ ਵੀ ਕੀਤੀ ਸੀ। ਖਾਲਿਸਤਾਨ ਦੇ ਪੱਖ ਦੇ ਅੰਦਰ ਬੜਾ ਵੱਡਾ ਪ੍ਰੋਟੈਸਟ ਕੀਤਾ ਗਿਆ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ, ਖਾਲਿਸਤਾਨ ਦੇ ਨਾਮ ਦੇ ਉੱਤੇ ਰੋਟੀਆਂ ਸੇਕਣ ਵਾਲੇ। ਮੈਂ ਮਾਫੀ ਮੰਗ ਕੇ ਕਹਾਂ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਜੋ ਰੋਟੀਆਂ ਸੇਕਦੇ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ। ਬੜੇ ਵੱਡੇ ਪ੍ਰੋਟੈਸਟ ਕੀਤੇ ਜਾਂਦੇ ਨੇ ਜੀ, ਸਾਡੇ ਤੇ ਜ਼ੁਲਮ ਹੋਇਆ, ਸਾਡਾ ਦਰਬਾਰ ਸਾਹਿਬ ਢਾਲਿਆ, ਤੇ ਇਹ ਵੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਉੱਥੇ। ਹਾਲਾਂਕਿ ਇਹ ਵੀ ਹੁਣ ਐਕਸਕਿਊਜ਼ ਦਿੱਤੇ ਜਾ ਰਹੇ ਨੇ ਜੀ, ਬਿਲਡਿੰਗ ਹੀ ਢਾਈਏ, ਗੁਰੂ ਗ੍ਰੰਥ ਸਾਹਿਬ ਸਰੂਪ ਤੇ ਛੱਡ ਦਿੱਤਾ। ਯਾਨੀ ਕਿ ਸਰਕਾਰਾਂ ਨੂੰ ਹੁਣ ਇਜਾਜ਼ਤ ਹੈ ਕਿ ਜਿਸ ਕਮਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉਹਨੂੰ ਤੁਸੀਂ ਕੁਛ ਨਾ ਕਰੋ, ਬਾਕੀ ਜੋ ਮਰਜ਼ੀ ਕਰ ਲਓ। ਕੀ ਤੁਹਾਨੂੰ ਲੱਗਦਾ ਹੈ ਕਿ ਸਾਡੇ ਲੀਡਰ, ਤੁਸੀਂ ਤੇ ਕਹਤਾ ਡਰ ਹੈ, ਮੈਨੂੰ ਤਾਂ ਇਹ ਲੱਗਦਾ ਕਿੱਥੇ ਨਾ ਕਿਤੇ ਪਰਦੇ ਦੇ ਪਿੱਛੇ ਸਾਰਿਆਂ ਦੀ ਸੈਟਿੰਗ ਹੈ, ਆਏ ਸਾਡੀ ਜਿਹੜਾ ਰੋਟੀ ਬੋਟੀ ਦਾ ਸਾਥ ਹੈ ਉਹ ਖਰਾਬ ਨਾ ਹੋਏ? ਤੁਹਾਨੂੰ ਨਹੀਂ ਲੱਗਦਾ ਸ਼ਾਇਦ ਇਸੇ ਕਰਕੇ ਸਾਰਿਆਂ ਦੇ ਜ਼ਮੀਰ ਮਾਰ ਚੁੱਕੇ ਨੇ ਤੇ ਕੋਈ ਆਵਾਜ਼ ਨਹੀਂ ਕੱਢਦਾ? ਨਾ, ਜਸਵਿੰਦਰ ਜੀ ਡਰੇ ਬੈਠੇ ਨੇ, ਇਤਨਾ ਅਰਸਿਕ ਡਰਿਆ ਬੈਠਾ, ਉਹ ਬੁਰੀ ਤਰ੍ਹਾਂ ਡਰਿਆ ਬੈਠਾ, ਔਰ ਇਹਨਾਂ ਨੂੰ ਪਤਾ ਇਹਨਾਂ ਦੇ ਧੰਦੇ ਕੀ ਨੇ। ਮਤਲਬ ਮੰਨਦੇ ਹੋ ਤੁਸੀਂ ਵੀ ਕਿ ਜਿਹੜੇ ਤਨਾੜ ਸਿੱਖ ਨੇ ਫਿਰ ਕਿਤੇ ਨਾ ਕਿਤੇ ਉਹ ਦਾਗੀ ਨੇ, ਉਹ ਚੋਰ ਨੇ, ਉਹਨਾਂ ਨੂੰ ਪਤਾ ਸਾਡੀਆਂ ਚੋਰੀਆਂ ਪਕੜ ਚ ਆ ਜਾਣੀਆਂ। ਸੱਚਾ ਬੰਦਾ ਕਦੀ ਡਰਦਾ ਨਹੀਂ ਬੱਬਰ ਸਾਹਿਬ। ਮੈਂ ਕਹਿੰਦਾ ਕਿ ਡਰੇ ਹੋਏ ਨੇ, ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਕਿਤੇ ਮੁਖਬਰੀ ਹੋ ਗਈ ਤੇ ਸਾਨੂੰ ਚੁੱਕ ਕੇ ਲੈ ਜਾਣਗੇ, ਜਿੱਦਾਂ ਰਾਹੁਲ ਗਾਂਧੀ ਨੂੰ ਚੁੱਕ ਕੇ ਲੈ ਗਏ ਨੇ, ਸਤਿੰਦਰ ਜੈਨ ਨੂੰ ਲੈ ਗਏ ਨੇ, ਬੜਿਆਂ ਨੂੰ ਲੈ ਕੇ ਗਏ ਹੋਏ ਨੇ, ਗਹਿਲੋਤ ਦੇ ਭਰਾ ਦੇ ਘਰ ਰੇਡ ਪੈ ਗਈ ਹੈ, ਤੁਸੀਂ ਮਾਇਆਵਤੀ ਦੇ ਘਰ ਰੇਡਾਂ ਪਈਆਂ ਨੇ, ਮਮਤਾ ਬਨਰਜੀ ਦੇ ਪੈ ਰਹੀਆਂ ਨੇ, ਮਮਤਾ ਬਨਰਜੀ ਦੇ ਭਤੀਜੇ ਦੇ ਪੈ ਰਹੀਆਂ ਨੇ, ਤੁਸੀਂ ਦੇਖੋ ਝਾਰਖੰਡ 'ਚ ਪੈ ਰਹੀਆਂ, ਤੁਸੀਂ ਦੇਖੋ ਲਾਲੂ ਯਾਦਵ ਦੇ ਪੈ ਰਹੀਆਂ, ਤੁਸੀਂ ਦੇਖੋ ਮਹਾਰਾਸ਼ਟਰ 'ਚ ਪੈ ਰਹੀਆਂ ਨੇ। ਇਹਨਾਂ ਨੂੰ ਲੱਗ ਰਿਹਾ ਹੈ ਕਿ ਜੇ ਅਸੀਂ ਕੁਝ ਬੋਲਿਆ ਤੇ ਸਾਡੀਆਂ ਰੇਡਾਂ ਤਿਆਰ ਨੇ ਤੇ ਅਸੀਂ ਜੇਲ੍ਹਾਂ 'ਚ ਆਉਂਗੇ, ਸਾਨੂੰ ਕਿਸੇ ਨੇ ਨਹੀਂ ਪੁੱਛਣਾ। ਹੁਣ ਮੈਂ ਤੁਹਾਨੂੰ ਕੰਮ ਦੀ ਗੱਲ ਦੱਸਾਂ, ਕਿਉਂਕਿ ਤੁਸੀਂ ਤੇ ਬਹੁਤ ਖੋਜੀ ਪੱਤਰਕਾਰ ਹੋ, ਦਲੇਰ ਪੱਤਰਕਾਰ ਹੋ, ਸੀਨੀਅਰ ਜਰਨਲਿਸਟ ਹੋ, ਤੁਹਾਨੂੰ ਬਹੁਤ ਕੁਝ ਪਤਾ ਔਰ ਮੇਰੇ ਤੋਂ ਜ਼ਿਆਦਾ ਪਤਾ ਹੈ, ਮੈਨੂੰ ਇਸ ਗੱਲ ਦਾ ਪਤਾ ਹੈ। ਤੁਸੀਂ ਦੱਸੋ ਜਸਵਿੰਦਰ ਜੀ, ਅਕਾਲ ਤਖਤ ਦਾ ਜਥੇਦਾਰ ਕੀ ਕਰ ਰਿਹਾ? ਇਹ ਬਾਕੀ ਜਥੇਦਾਰ ਕੀ ਕਰ ਰਹੇ ਨੇ? ਪੰਜਾਂ ਤਖਤਾਂ ਦੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੁਸੀਂ ਕਿਹਾ ਹੈ ਕਿ ਸਾਰੀ ਦੁਨੀਆ ਦੇ ਸਿੱਖਾਂ ਦੀ ਰਹਿਨੁਮਾਈ ਕਰਦੀ ਹੈ, ਹਿੰਦੁਸਤਾਨ ਦੇ ਸਾਰੇ ਸਿੱਖਾਂ ਦੀ ਰਹਿਨੁਮਾਈ ਕਰਦੀ ਹੈ। ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿੱਥੇ ਹੈ? ਸ਼੍ਰੋਮਣੀ ਅਕਾਲੀ ਦਲ ਕਿੱਥੇ ਹੈ? ਜਿਹੜੇ ਪੰਥ ਦੀ ਗੱਲ ਕਰਦੇ ਨੇ ਉਹ ਕਿੱਥੇ ਨੇ? ਜਿਹੜੇ ਮਰ ਜੀਵੜੇ ਨੇ ਉਹ ਕਿੱਥੇ ਨੇ? ਗੱਲ ਇਸ ਵਕਤ ਢਹਿੰਦੀ ਕਲਾ ਦਾ ਦੌਰ ਹੈ, ਬੜਾ ਵੱਡਾ ਦੌਰ ਹੈ, ਤੇ ਗੁਰਦੁਆਰੇ ਮਲੀਆ ਮੇਟ ਹੋ ਰਹੇ ਨੇ। ਔਰ ਮੇਰੀ ਗੱਲ ਯਾਦ ਰੱਖਣਾ, ਇਹ ਥੱਪੜ ਜਿਹੜੇ ਪੈ ਰਹੇ ਨੇ, ਇਹ ਥਰਮਾਮੀਟਰ ਹੈ, ਚੈੱਕ ਕੀਤਾ ਜਾ ਰਿਹਾ ਕਿ ਸਿੱਖਾਂ ਦਾ ਬੁਖਾਰ ਕਿਤਨਾ ਹੈ। ਇਹ ਪਟਾਈ ਹਾਲੀ ਹੋਰ ਹੋਣੀ ਹੈ, ਤੁਸੀਂ ਦੇਖਣਾ ਬਹੁਤ ਜਲਦੀ ਪਟਾਈ ਹੋਣੀ ਹੈ, ਤਿਆਰੀਆਂ ਬਹੁਤ ਜਲਦੀ ਨੇ ਔਰ ਬਹੁਤ ਤਿਆਰੀਆਂ ਨੇ। ਇਹ ਮੇਰੇ ਕੋਲ ਇਸ ਕਰਕੇ ਖਬਰਾਂ ਨੇ ਕਿਉਂਕਿ ਮੈਂ ਜਰਨਲਿਸਟ ਹਾਂ, ਦਿੱਲੀ 'ਚ ਬੈਠਾ, 3 ਅਖਬਾਰਾਂ ਚਲਾਉਣਾ, ਮੇਰੀ ਇਨਫੋਰਮੇਸ਼ਨ ਮੇਰੇ ਕੋਲ ਜ਼ਿਆਦਾ ਹੈ, ਸੋਰਸ ਮੇਰੇ ਜ਼ਿਆਦਾ ਨੇ। ਸਿੱਖਾਂ ਦਾ ਆਪਰੇਸ਼ਨ ਬਹੁਤ ਜਲਦੀ ਹੋਣ ਵਾਲਾ ਹੈ। ਤੁਸੀਂ ਲਫ਼ਜ਼ ਵਰਤਿਆ ਹੈਗਾ ਕਿ ਜਿੰਨੇ ਵੀ ਸਾਡੇ ਤਨਾੜ ਲੀਡਰ ਨੇ, ਜਿੰਨੀ ਵੀ ਲੀਡਰਸ਼ਿਪ ਹੈ ਡਰਦੀ ਹੈ ਸਰਕਾਰਾਂ ਕੋਲੋਂ। ਸਿੱਧੇ ਤੌਰ ਦੇ ਉੱਤੇ ਤੁਸੀਂ ਟਾਰਗੇਟ ਕੀਤਾ ਕਿ ਮੋਦੀ ਸਰਕਾਰ ਡਿਕਟੇਟਰਸ਼ਿਪ ਦੇ ਤੌਰ ਦੇ ਉੱਤੇ ਚੱਲ ਰਹੀ ਹੈ, ਇੱਕ ਗੁੰਡਾਗਰਦੀ ਲਫ਼ਜ਼। ਹਾਲਾਂਕਿ ਇਹ ਲਫ਼ਜ਼ ਬੜਾ ਵੱਡਾ ਹੋ ਜਾਏਗਾ, ਮਗਰ ਡਿਕਟੇਟਰ ਦਾ ਮਤਲਬ ਇਹੀ ਹੁੰਦਾ ਕਿ ਤਾਨਾਸ਼ਾਹੀ, ਇੱਕ ਜਿਹੜੀ ਕਹੀਏ ਜ਼ੋਰ ਜ਼ਬਰਦਸਤੀ, ਜੋ ਸਾਡੇ ਖਿਲਾਫ ਬੋਲੇਗਾ ਉਹਦੇ ਖਿਲਾਫ ਐਕਸ਼ਨ ਲਿੱਤਾ ਜਾਏਗਾ। ਤੁਹਾਨੂੰ ਲੱਗਦਾ ਫਿਰ ਇਹਦੇ ਸਿੱਖ ਲੀਡਰਾਂ ਦਾ ਕਸੂਰ ਘੱਟ ਤੇ ਕੇਂਦਰ ਸਰਕਾਰ ਦਾ ਕਸੂਰ ਜ਼ਿਆਦਾ? ਨਹੀਂ ਜੀ ਨਹੀਂ, ਜਦ ਤੁਸੀਂ ਸਰੈਂਡਰ ਹੀ ਕਰ ਰੱਖਿਆ, ਜਦ ਤੁਸੀਂ ਹਥਿਆਰ ਹੀ ਛੱਡ ਰੱਖੇ ਨੇ, ਜਦ ਤੁਸੀਂ ਮੂਵਮੈਂਟ ਚਲਾਉਣ ਨੂੰ ਤਿਆਰ ਹੀ ਨਹੀਂ ਹੋ, ਜਦ ਤੁਸੀਂ ਆਵਾਜ਼ ਬੁਲੰਦ ਕਰਨ ਨੂੰ ਤਿਆਰ ਹੀ ਨਹੀਂ ਹੋ, ਜਦ ਘਰੋਂ ਬਾਹਰ ਨਿਕਲਣ ਨੂੰ ਤਿਆਰ ਹੀ ਨਹੀਂ ਹੋ, ਜਦ ਤੁਸੀਂ ਸੰਘਰਸ਼ ਕਰਨ ਨੂੰ ਤਿਆਰ ਹੀ ਨਹੀਂ ਹੋ, ਜਦ ਤੁਸੀਂ ਆਪਣੀ ਆਵਾਜ਼ ਬੁਲੰਦ ਕਰਨ ਨੂੰ ਤਿਆਰ ਨਹੀਂ ਹੋ, ਫਿਰ ਸੂਰਮੇ ਕਾਦੇ ਹੋ? ਫਿਰ ਸੂਰਮੇ ਕਾਦੇ? ਫਿਰ ਬਹਾਦਰ ਕਾਦੇ ਹੋ? ਫਿਰ ਗੁਰੂ ਗੋਬਿੰਦ ਸਿੰਘ ਦੇ ਸਿੱਖ ਤੇ ਨਹੀਂ ਹੋ ਤੁਸੀਂ। ਗੁਰੂ ਗੋਬਿੰਦ ਸਿੰਘ ਦੇ ਸਿੱਖ ਤੇ ਆਉਣਗੇ, ਜ਼ਰੂਰ ਆਉਣਗੇ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਆਏ ਸੀਗੇ, 84 ਕਤਲੇ ਆਮ ਤੋਂ ਬਾਅਦ ਆਏ ਸੀਗੇ। ਸਿੱਖਾਂ ਨੇ ਤੇ ਆਉਣਾ ਹੀ ਆਉਣਾ ਹੈ, ਅੱਜ ਆਉਣ, ਕੱਲ੍ਹ ਆਉਣ, ਪਰਸੋਂ ਆਉਣ। ਇਹ ਸਿੱਖ ਜਿਹੜੇ ਨੇ, ਇਹ ਸਿੰਬਲ ਆਫ ਗੁਰਦੁਆਰਾ ਕਮੇਟੀ ਨਹੀਂ ਹੈਗੇ, ਸਿੰਬਲ ਆਫ ਸ਼੍ਰੋਮਣੀ ਕਮੇਟੀ ਨਹੀਂ ਹੈਗੇ। ਸਿੱਖ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੇ। ਸਿੱਖ ਦੇਖ ਰਹੇ ਨੇ, ਸੋਚ ਰਹੇ ਨੇ, ਵਿਚਾਰ ਕਰ ਰਹੇ ਨੇ, ਚਿੰਤਨ ਕਰ ਰਹੇ ਨੇ ਔਰ ਆਪਣੀਆਂ ਕਮੇਟੀਆਂ ਨੂੰ ਵੀ ਦੇਖ ਰਹੇ ਨੇ। ਤੁਸੀਂ ਦੇਖ ਲੈਣਾ ਸਿੱਖਾਂ ਵੱਲੋਂ ਵੀ ਰਿਐਕਸ਼ਨ ਆਏਗਾ।
ਗੁਰਦੁਆਰਾ ਗਿਆਨ ਗੋਦੜੀ ਢਾਟੇਰੀ ਕਰ ਦਿੱਤਾ। ਡੋਂਗਮਾਰ ਸਾਹਿਬ ਦੇ ਉੱਤੇ ਤਾਲਾ ਲੱਗ ਗਿਆ। ਪੱਥਰ ਸਾਹਿਬ ਨੂੰ ਨਾਮ ਚੇਂਜ ਕਰਕੇ ਬਦਲਣ ਦੀ ਕੋਸ਼ਿਸ਼ ਕੀਤੀ ਲਗਾਤਾਰ। ਸਿਰਫ ਮੈਂ ਇੱਥੇ ਲਫ਼ਜ਼ ਵਰਤਾਂ, ਸਿਰਫ ਗੁਰੂ ਨਾਨਕ ਸਾਹਿਬ ਦੇ ਜਿੱਥੇ ਜਿੱਥੇ ਚਰਨ ਛੋਹ ਪ੍ਰਾਪਤ ਨੇ, ਕਿਸੇ ਹੋਰ ਗੁਰਦੁਆਰੇ ਇਤਿਹਾਸਕ ਦੇ ਉੱਤੇ ਸਰਕਾਰਾਂ ਨੇ ਹੱਥ ਨਹੀਂ ਪਾਇਆ। ਜੋ ਸਾਡੇ ਕਹਿੰਦੇ ਆ ਕਿ ਪਹਿਲੇ ਗੁਰੂ ਸਨ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਨੇ ਸਾਡੀ ਕੌਮ ਦੀ ਸ਼ੁਰੂਆਤ ਕੀਤੀ, ਬਾਣੀ ਦੀ ਸ਼ੁਰੂਆਤ ਕੀਤੀ, ਕਹਿੰਦੇ ਆ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਗੁਰਦੁਆਰਿਆਂ ਨੂੰ ਹੀ ਹਮੇਸ਼ਾ ਟਾਰਗੇਟ ਕੀਤਾ ਗਿਆ। ਤੁਸੀਂ ਕਹਿੰਦੇ ਹੋ ਕਿ ਸਿੱਖ ਆਉਣਗੇ। ਮੇਰਾ ਸਵਾਲ ਤੁਹਾਡੇ ਤੋਂ ਹੈਗਾ, ਅੱਜ ਤਕਰੀਬਨ 38 ਸਾਲ ਹੋ ਗਏ, ਗੁਰਦੁਆਰਾ ਡੋਂਗਮਾਰ ਸਾਹਿਬ ਦੇ ਲਈ ਹਾਲੇ ਤੱਕ ਕੋਈ ਸਿੱਖ ਸੜਕ ਦੇ ਉੱਤੇ ਨਹੀਂ ਆਇਆ। ਗੁਰਦੁਆਰਾ ਗਿਆਨ ਗੋਦੜੀ ਦੇ ਲਈ ਕੋਈ ਨਹੀਂ ਆਇਆ। ਜਿਹੜੇ ਗੁਰੂ ਨਾਨਕ ਸਾਹਿਬ ਦੇ ਮੈਂ ਕਹਾਂ ਕਿ ਆਥੋਰਾਈਜ਼ਡ ਗੁਰਦੁਆਰੇ ਨੇ, ਜਿਨ੍ਹਾਂ ਦਾ ਪੂਰੀ ਦੁਨੀਆ ਨੂੰ ਇਤਿਹਾਸ ਪਤਾ ਹੈ, ਮਾਫ ਕਰਨਾ, ਉਹਨਾਂ ਲਈ ਨਹੀਂ ਆਇਆ। ਤੇ ਯੂਪੀ ਦਾ ਗੁਰਦੁਆਰਾ ਬੇਸ਼ੱਕ ਉਹ ਇਤਿਹਾਸਿਕ ਨਹੀਂ ਸੀ, ਮਗਰ ਗੁਰੂ ਘਰ ਸੀ 70-80 ਸਾਲ, ਉਹਦੇ ਲਈ ਸਿਖਾਣਗੇ। ਖਾਸ ਕਰਕੇ ਉਹ, ਕਿਉਂਕਿ ਇਹ ਲਫ਼ਜ਼ ਮੈਨੂੰ ਇਸ ਕਰਕੇ ਕਹਿਣੇ ਪੈ ਰਹੇ ਨੇ, ਸਾਡੀ ਵੀਡੀਓ ਬਣਨ ਤੋਂ ਬਾਅਦ, ਤੁਹਾਡੇ ਵੀ ਵਿਜ਼ਿਟ ਕਰਨ ਤੋਂ 2 ਦਿਨ ਬਾਅਦ ਉੱਤਰ ਪ੍ਰਦੇਸ਼ ਦਾ ਅਲਪਸੰਖਿਅਕ ਆਯੋਗ ਦੇ ਜਿਹੜੇ ਕੁਝ ਸਿੱਖ ਨੇ, ਉਹਨਾਂ ਦੀ ਫੋਟੋ ਆਈਆਂ ਉਹਨਾਂ ਦੇ ਨਾਲ, ਯੋਗੀ ਸਾਹਿਬ ਦੇ ਨਾਲ ਮਿਲਣ ਦੀ, ਔਰ ਕਿੱਥੇ ਵੀ ਕੋਈ ਹੱਥ 'ਚ ਕਾਗਜ਼ ਜਾਂ ਮੈਮੋਰੈਂਡਮ ਨਹੀਂ ਦਿਖਾਈ ਦਿੱਤਾ। ਉਹ ਗੁਰੂ ਨਾਨਕ ਦੇਵ ਜੀ ਦੀ ਫੋਟੋ ਗਿਫਟ ਕਰਦੇ ਹੋਏ ਦੀ ਫੋਟੋ ਆਈ। ਉਹ ਆਪਣੀ ਹੱਕ ਦੀ ਗੱਲ ਕਰ ਰਹੇ ਸਨ ਜਾਂ ਉਹਨਾਂ ਦੀ ਹੀ ਸਿਫਤਾਂ ਕਰਨਗੇ? ਮੈਂ ਜਸਵਿੰਦਰ ਜੀ ਤੁਹਾਨੂੰ ਦੱਸਾਂ, ਤੁਸੀਂ ਸ਼ਬਦ ਇਸਤੇਮਾਲ ਕੀਤਾ 38 ਸਾਲ ਹੋ ਗਏ ਨੇ। ਮੈਂ ਤੁਹਾਨੂੰ ਦੱਸਾਂ, ਪ੍ਰਭੂ ਰਾਮ ਦਾ ਮੰਦਿਰ ਬਣਨ ਵਿੱਚ 560 ਸਾਲ ਲੱਗੇ ਨੇ, 560, ਔਰ 560 ਸਾਲਾਂ ਬਾਅਦ ਅਯੁੱਧਿਆ ਦੇ ਵਿੱਚ ਮੰਦਿਰ ਬਣ ਰਿਹਾ। ਘਬਰਾਓ ਨਾ, ਸਿੱਖਾਂ ਨੇ ਆਉਣਾ ਹੀ ਆਉਣਾ। ਇਹ ਗਿਆਨ ਗੋਦੜੀ ਵੀ ਬਣੇਗਾ, ਇਹ ਉੱਥੇ ਸਭ ਕੁਝ ਮਲੀਆ ਮੇਟ ਹੋ ਕੇ ਆਲੀਸ਼ਾਨ ਗੁਰਦੁਆਰਾ ਬਣੇਗਾ। ਇਹ ਜਿਹੜੇ ਗੁਰਦੁਆਰੇ ਮਲੀਆ ਮੇਟ ਹੋ ਰਹੇ ਨੇ ਬੜੇ ਸ਼ਾਨਦਾਰ ਬਣਨਗੇ। ਇੰਤਜ਼ਾਰ ਕਰੋ, ਗੁਰੂ ਦੇ ਸਿੱਖ ਆਉਣਗੇ, ਯਕੀਨਨ ਆਉਣਗੇ। ਯਾਨੀ ਕਿ ਹਿੰਦੂਆਂ ਦੀ ਤਰ੍ਹਾਂ 560 ਸਾਲ ਉਡੀਕ ਕਰੇ ਸਿੱਖ ਕੌਮ। ਮੈਂ 560 ਸਾਲ ਦੀ, ਮੈਂ ਤੁਹਾਨੂੰ ਦੱਸਿਆ ਟੈਂਦੀ ਕਲਾ ਚ ਨਹੀਂ ਆਂਦੇ, ਅਸੀਂ ਚੜ੍ਹਦੀ ਕਲਾ ਚਾਹੁੰਦੇ ਹਾਂ। ਹਾਲੇ 38 ਸਾਲ ਹੀ ਹੋਏ ਨੇ, ਸਿੱਖ ਆਉਣਗੇ। ਲੇਕਿਨ 38 ਸਾਲ ਦੇ ਅੰਦਰ ਸੰਗਤ ਕਿੱਥੇ ਹੈ? ਮੈਂ ਫਿਰ ਕਹਾਂ ਲੀਡਰ ਚਲੋ ਮੰਨ ਗਏ, ਸਾਰੇ ਲੀਡਰਾਂ ਦੇ ਉੱਤੇ ਅਸੀਂ ਟੈਗ ਲਗਾ ਦਿੰਦੇ ਆ, ਵਿਕਾਊ ਨੇ, ਸਰਕਾਰਾਂ ਥੱਲੇ ਲੱਗੇ ਨੇ, ਡਰਦੇ ਨੇ। ਸੰਗਤ ਕਿੱਥੇ ਹੈ? ਜਸਵਿੰਦਰ ਜੀ, ਪਿਛਲੇ 28 ਸਾਲਾਂ 'ਚ 5 ਮਿਲੀਅਨ ਸਿੱਖ ਦੇਸ਼ ਛੋੜ ਕੇ ਵਿਦੇਸ਼ਾਂ ਚਲਾ ਗਿਆ, 57 ਮੁਲਕਾਂ 'ਚ ਚਲਾ ਗਿਆ। ਉਹ ਜੁਝਾਰੂ ਸਿੱਖ ਸੀ ਜਿਹੜਾ ਦੇਸ਼ ਛੱਡ ਕੇ 57 ਮੁਲਕਾਂ 'ਚ ਚਲਾ ਗਿਆ। 57 ਮੁਲਕਾਂ 'ਚ ਗੁਰਦੁਆਰੇ ਬਣਾ ਦਿੱਤੇ ਨੇ। 5 ਮਿਲੀਅਨ ਸਿੱਖ, ਤੇ ਆਉਣ ਵਾਲੇ 30 ਸਾਲਾਂ ਬਾਅਦ 10 ਮਿਲੀਅਨ ਸਿੱਖ ਹਿੰਦੁਸਤਾਨ ਛੋੜ ਕੇ ਚਲਾ ਜਾਏਗਾ। ਯਾਨੀ ਕਿ ਫਿਰ ਤੁਹਾਡੇ ਲਫ਼ਜ਼ਾਂ ਨੂੰ ਅਗਰ ਪਕੜਾ ਤੇ ਆਪਣਾ ਘਰ ਉਜਾੜ ਕੇ 57 ਘਰ ਵਸਾ ਲਏ। ਇਹ ਬਾਬਾ ਜੀ ਨੇ ਕਿਹਾ ਸੀ, ਇੱਕ ਸਾਖੀ ਹੈ, ਤੁਸੀਂ ਉਜੜ ਜਾਓ, ਤੇ ਦੂਜਿਆਂ ਨੂੰ ਕਿਹਾ ਤੁਸੀਂ ਵਸਦੇ ਰਹੋ। ਸਾਨੂੰ ਕਹਿ ਕੇ ਨਾ ਤੁਸੀਂ ਵਸਦੇ ਰਹੋ, ਤੇ ਬਾਕੀਆਂ ਨੂੰ ਜਿਨ੍ਹਾਂ ਨੂੰ ਉਜੜਨ ਵਾਸਤੇ ਕਹਿੰਗੇ ਉਜੜ ਗਏ ਨੇ, ਉਹ ਉਜੜੇ ਨਹੀਂ। ਤੁਸੀਂ ਯਾਦ ਰੱਖਣਾ, ਦੁਨੀਆ ਭਰ 'ਚ ਆਉਣ ਵਾਲਾ ਵਕਤ ਪਤਾ ਕੀ ਕਹੇਗਾ? ਇਹ ਕੈਨੇਡੀਅਨ ਸਿੱਖ ਹੈ, ਇਹ ਇਟਾਲੀਅਨ ਸਿੱਖ ਹੈ, ਇਹ ਜਰਮਨ ਸਿੱਖ ਹੈ, ਇਹ ਅਮਰੀਕਨ ਸਿੱਖ ਹੈ, ਇਹ ਇੰਗਲੈਂਡ ਗੋਰਾ ਸਿੱਖ ਹੈ, ਇਹ ਸਪੈਨਿਸ਼ ਸਿੱਖ ਹੈ, ਇਹ ਮਲੇਸ਼ੀਅਨ ਸਿੱਖ ਹੈ। ਆਉਣ ਵਾਲਾ ਵਕਤ ਤੁਹਾਨੂੰ 40 ਸਾਲਾਂ ਬਾਅਦ ਦੁਨੀਆ ਭਰ ਦੇ ਵੀ ਸਿੱਖ ਇਸ ਤਰ੍ਹਾਂ ਮਿਲਣਗੇ, ਔਰ ਸਿੱਖ ਜਿਹੜੇ ਨੇ ਪੂਰੇ ਸੰਸਾਰ ਵਿੱਚ ਫੈਲੇ ਮਿਲਣਗੇ, ਇਹ ਯਕੀਨਨ ਜੇ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਬੱਬਰ ਸਾਹਿਬ ਨੇ ਗੱਲ ਕੀਤੀ, ਅਸੀਂ ਵੀ ਉਸ ਗੱਲ ਦੇ ਉੱਤੇ ਸਹਿਮਤ ਹੈਗੇ ਹਾਂ ਕਿ ਸਾਡੀ ਕੌਮ ਦੇ ਬੂਟੇ ਪੂਰੀ ਦੁਨੀਆ 'ਚ ਲਹਿਲਾ ਰਹੇ ਨੇ। ਗੁਰੂ ਦਾ ਨਿਸ਼ਾਨ ਪੂਰੀ ਦੁਨੀਆ 'ਚ ਲਹਿਲਾ ਰਿਹਾ। ਬੇਸ਼ੱਕ ਅੱਜ ਦੇ ਦੌਰ ਦੇ ਅੰਦਰ ਇਸ ਮੁਲਕ ਜਿਹਨੂੰ ਆਪਾਂ ਆਪਣਾ ਮਾਂ ਮੁਲਕ ਕਹਿੰਦੇ ਆ, ਪੰਜਾਬ ਦੀ ਜਿਹਦੀ ਅਸੀਂ ਗੱਲ ਕਰਨੇ, ਇੰਡੀਆ ਜਿੱਥੇ ਅਸੀਂ ਸਾਰੇ ਪਲ ਵੜ ਕੇ ਵੱਡੇ ਹੋਏ ਆ, ਇਤਿਹਾਸਕ ਤੌਰ ਦੇ ਉੱਤੇ ਇਹਦਾ ਨਾਮ ਜ਼ਰੂਰ ਦਰਜ ਹੋਏਗਾ। ਕਿਉਂਕਿ ਜਦੋਂ ਟੈਂਦੀ ਕਲਾ ਦੀ ਗੱਲ ਹੁੰਦੀ ਹੈ, ਚੜ੍ਹਦੀ ਕਲਾ ਦੀ ਗੱਲ ਹੁੰਦੀ ਹੈ, ਇਤਿਹਾਸ ਵਿੱਚ ਹਰ ਗੱਲ ਦਾ ਜ਼ਿਕਰ ਹੁੰਦਾ ਹੈਗਾ ਵੇ। ਅਗਰ ਸਾਡੇ ਇੱਥੋਂ ਦੀ ਪੰਜਾਬ ਤੇ ਸਿੱਖਾਂ ਨੇ ਪੂਰੀ ਦੁਨੀਆ ਜਾ ਕੇ ਨਿਸ਼ਾਨ ਸਾਹਿਬ ਲਹਿਰਾਏ ਨੇ, ਉਸ ਵੇਲੇ ਇਹ ਵੀ ਜ਼ਿਕਰ ਆਏਗਾ ਕਿ ਜਦੋਂ ਟੈਂਦੀ ਕਲਾ ਦਾ ਜ਼ੋਰ ਸੀ ਤੇ ਮਰੇ ਜ਼ਮੀਰ ਵਾਲੇ ਸਿੱਖ ਲੰਗਰ ਲਾਉਣ ਵੇਲੇ ਤੇ ਬਾਹਰ ਆਉਂਦੇ ਸਨ, ਮਗਰ ਆਪਣੇ ਗੁਰੂ ਘਰ ਦੇ ਹਮਲੇ ਵੇਲੇ ਬਾਹਰ ਨਹੀਂ ਆਉਂਦੇ ਸਨ। ਇਹ ਜਿਹੜੇ ਤੁਹਾਨੂੰ ਸਿਰ ਦਿਖਾਈ ਦੇ ਰਹੇ ਨੇ ਗਿਣਤੀ 'ਚ ਘੱਟ ਨੇ, ਮਗਰ ਜਦੋਂ ਇਤਿਹਾਸ ਲਿਖਿਆ ਜਾਏਗਾ ਤਾਂ ਜ਼ਿਕਰ ਆਏਗਾ ਕਿ ਉਹ ਸਨ ਜਿਨ੍ਹਾਂ ਦੇ ਜ਼ਮੀਰ ਮਰੇ ਨਹੀਂ ਸਨ, ਇਹਨਾਂ ਨੇ ਆਵਾਜ਼ ਚੁੱਕੀ ਸੀ। ਚਾਹੇ ਛੋਟਾ ਜਿਹਾ ਆਪਾਂ ਕਹੀਏ, ਛੋਟਾ ਜਿਹਾ ਚੈਪਟਰ ਲਿਖਿਆ ਜਾਏਗਾ, ਇਹੋ ਜਿਹੇ ਸਿੱਖਾਂ ਦਾ ਲਿਖਿਆ ਜ਼ਰੂਰ ਜਾਏਗਾ। ਮੈਂ ਐਗਜ਼ਾਮਪਲ ਦਿਆਂ, 13 ਅਪ੍ਰੈਲ 1699 ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅੰਮ੍ਰਿਤ ਸੰਚਾਰ ਕਰਾਇਆ ਸੀ, ਤੇ ਇਤਿਹਾਸ ਕਹਿੰਦਾ ਕਿ 70,000 ਦਾ ਇਕੱਠ ਹੈਗਾ ਸੀ। ਅਗਰ ਗੁਰੂ ਸਾਹਿਬ ਨੇ ਲਾਈਨ ਲਵਾਣੀ ਹੁੰਦੀ ਤੇ ਕਹਿ ਦਿੰਦੇ ਮੈਂ ਅੰਮ੍ਰਿਤ ਛਕਾ ਰਿਹਾ ਹੈਗਾ, ਸਾਰੇ ਲਾਈਨ 'ਚ ਲੱਗ ਜਾਓ, ਮਗਰ ਸਿਰ ਮੰਗਿਆ ਸੀ ਤੇ ਸਿਰਫ 5 ਸਿੰਘ ਨਿਕਲੇ ਸਨ। 69,995 ਸਿੱਖ ਸੰਗਤੀ ਤੌਰ ਦੇ ਉੱਤੇ ਬੈਠੇ ਰਹਿ ਗਏ ਸਨ, ਸਿਰਫ 5 ਨੇ ਸਿਰ ਦਿੱਤਾ ਸੀ। ਕਿੱਥੇ ਨਾ ਕਿੱਥੇ ਅੱਜ ਮੌਜੂਦਾ ਜਿਸ ਹਾਲਾਤਾਂ ਦੇ ਵਿਚਕਾਰ ਅਸੀਂ ਲੰਘ ਰਹੇ ਹੈਗੇ, ਸਿਰਾਂ ਦੀ ਗਿਣਤੀ ਘੱਟ ਜ਼ਰੂਰ ਹੈਗੀ ਹੈ, ਮਗਰ ਆਉਣ ਵਾਲੇ ਸਮੇਂ ਦੇ ਅੰਦਰ ਇਹਨਾਂ ਦਾ ਮੁੱਲ ਵੀ ਪਏਗਾ। ਤੇ ਜੋ ਬੱਬਰ ਸਾਹਿਬ ਨੇ ਕਿਹਾ ਕਿ ਸਾਡੇ ਗੁਰੂ ਘਰ ਜਿਹੜੇ ਢਾਏ ਗਏ ਨੇ, ਜਦੋਂ ਖਾਲਸਾ ਰਾਜ ਆਏਗਾ, ਸਿੱਖ ਕੌਮ ਦਾ ਰਾਜ ਆਏਗਾ, ਤਾਂ ਉਹ ਘਰ ਜ਼ਰੂਰ ਬਣਨਗੇ। ਅਖੀਰ ਵਿੱਚ ਬੱਬਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ? ਜਸਵਿੰਦਰ ਜੀ, ਮੈਂ ਤੁਹਾਨੂੰ ਮੁਬਾਰਕਬਾਦ ਇਸ ਕਰਕੇ ਦੇਣਾ ਚਾਹੂੰਗਾ ਦਿਲੋਂ। ਮੈਂ ਪਵਿੱਤਰ ਸਥਾਨ ਤੇ ਖੜਾ, ਗੁਰਦੁਆਰਾ ਰਕਾਬਗੰਜ ਸਾਹਿਬ। ਤੁਸੀਂ ਤਨ ਮਨ ਧਨ ਦੇ ਨਾਲ
ਜਿਸ ਤਰ੍ਹਾਂ ਮੁੱਦੇ ਉਠਾ ਰਹੇ ਹੋ ਇਸ ਕ੍ਰਾਈਸਿਸ ਦੇ ਵਿੱਚ ਮੈਨੂੰ ਕੋਈ ਦੂਸਰਾ ਜਰਨਲਿਸਟ नहीं लभ रहा, कोई मिल नहीं रहा। जितने यूट्यूबर वाले, जितने पंजाबी चैनल वाले, TV 84 डॉक्टर अमरजीत सिंह, उन्हों का ग्रुप अमरवीर, तुसी, ये जेडे लोग ने, ये लोग जेडे ने इतिहास इन्होंने याद रखेगा। मैं सिख कौम नूं अपील करांगा, ये जुझारू जेडे जर्नलिस्ट ने, पत्रकार ने, जेडे तन मन तंदा लगा के सेवा कर रहे हैं, इन्हां दा जरूर साथ दो। वाहिगुरू जी का खालसा। ਬਿਲਕੁਲ ਸੰਗਤ ਜੀ, ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤੀ ਦੇ ਵੱਲ ਲੈ ਕੇ ਚੱਲਦੇ ਹੈਗੇ ਹਾਂ। ਜੀ ਜੀ ਜੀ। ਮੇਰੇ ਕੱਲ ਭਰਜਾਈ ਜੀ ਮਰ ਗਏ ਸੀ, ਭੋਗ ਸੀ, ਵੀਰ ਜੀ ਦਾ ਫੋਨ ਆਇਆ, ਅੱਜ ਫੋਨ ਲੈ ਕੇ ਜਾਣੇ ਸੀ ਮੈਂ। ਬਿਲਕੁਲ। ਕਹਿੰਦੇ ਐਸਾ ਬਾਬਾ ਜੀ ਦਾ ਹੋ ਗਿਆ ਗੁਰਦੁਆਰੇ ਦਾ ਮਲੀਆ ਮੇਟ, ਤੇ ਤੂੰ ਕੱਲ ਫੁੱਲ ਨਾ ਲੈ ਕੇ ਜਾ, ਪਰਸੋਂ ਲੈ ਜੀ ਫੁੱਲ। ਮੈਂ ਇੰਨਾ ਹੀ ਕਹਿਣਾ ਚਾਹੁੰਦਾ। ਬਿਲਕੁਲ, ਮੈਂ ਉਹੀ ਲਫ਼ਜ਼ ਵਰਤਾਂ ਕਿ ਜਿਨ੍ਹਾਂ ਦੇ ਜ਼ਮੀਰ ਜਿੰਦਾ ਨੇ ਉਹ ਚਿਹਰੇ ਹੈਗੇ ਨੇ ਜਿਹੜੇ ਆਪਣਾ ਪੰਥਕ ਫਰਜ਼ ਨਿਭਾ ਰਹੇ ਨੇ, ਔਰ ਜਦੋਂ ਇਤਿਹਾਸ ਲਿਖਿਆ ਜਾਏਗਾ ਤੇ ਸਾਰਿਆਂ ਦਾ ਜ਼ਿਕਰ ਜ਼ਰੂਰ ਆਏਗਾ। TV 84 ਦੇ ਪਲੇਟਫਾਰਮ ਦੇ ਉੱਤੇ ਸਾਡੀ ਕੋਸ਼ਿਸ਼ ਸੀ ਕਿ ਆਪਾਂ ਹਰ ਖਬਰ ਨੂੰ ਸਭ ਤੋਂ ਪਹਿਲੇ ਲਿਆਉਣ ਦੀ ਕੋਸ਼ਿਸ਼ ਕੀਤੀ, ਔਰ ਆਪਣੇ ਇਸ ਪੰਥਕ ਫਰਜ਼ ਨੂੰ ਅਸੀਂ ਬੜੀ ਇਮਾਨਦਾਰੀ ਨਾਲ ਨਿਭਾ ਰਹੇ ਹਾਂ ਤੇ ਗੁਰੂ ਸਾਹਿਬ ਨੇ ਜਦ ਤੱਕ ਸਵਾਸ ਬਖਸ਼ੇ ਅਸੀਂ ਆਪਣੇ ਇਸ ਫਰਜ਼ ਨੂੰ ਨਿਭਾਉਂਦੇ ਲਵਾਂਗੇ। ਲੈਣੇ ਸਾਰੇ ਵੀਰਾਂ ਤੋਂ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।